ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 13 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 722 76 408 272 2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਵਰ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਦੇ ਨਾਲ ਨਾਲ ਮੈਡੀਕੇਅਰ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰਪ੍ਰੀਤ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਰਿਪਬਲਿਕਨਸ ਨੇ ਅੱਜ ਵੋਟ ਪਾ ਕੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਸੰਬੰਧ ਦੇ ਵਿੱਚ ਇਹ ਕਿਹਾ ਵੀ ਇੰਪੀਚਮੈਂਟ ਦੀ ਜਿਹੜੀ ਪ੍ਰੋਸੈਸ ਆ ਉਹ ਸ਼ੁਰੂ ਕੀਤੀ ਜਾਵੇ। ਸੋ ਵੋਟ ਪਾਰਟੀ ਲਾਈਨ ਦੇ ਨਾਲ ਹੀ ਹੋਈ ਸੀ। 221 ਹੱਕ ਦੇ ਵਿੱਚ ਸੀ, 212 ਅਗੇਂਸਟ ਸੀ। ਜਿੰਨੇ ਉੱਥੇ ਮੈਂਬਰ ਹੈਗੇ ਆ ਡੈਮੋਕ੍ਰੇਟਸ ਤੇ ਰਿਪਬਲਿਕਨ, ਆਪਣੇ ਆਪਣੇ ਪਾਰਟੀ ਦੇ ਨਾਲ ਹੀ ਉਹ ਜੁੜੇ। ਸੋ ਇਹ ਸਾਰਾ ਕੁਝ ਜੋ ਉਹਨਾਂ ਦੀ ਇੰਪੀਚਮੈਂਟ ਹੋ ਰਹੀ ਆ, ਇੰਪੀਚਮੈਂਟ ਪ੍ਰੋਸੈਸ ਕਰਨ ਜਾ ਰਹੇ ਆ, ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਸਨ ਹੰਟਰ ਬਾਈਡਨ ਨੂੰ ਲੈ ਕੇ ਹੈਗਾ ਆ। ਸੋ ਪਿਛਲੇ ਸਾਲਾਂ 'ਚ ਆਪਾਂ ਦੇਖਿਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਸਮੇਂ ਕਿੰਨੀਆਂ ਇੰਪੀਚਮੈਂਟ ਹੋਈਆਂ। ਸੋ ਇਹ ਜਿਹੜਾ ਆ ਹੁਣ ਇੱਕ ਇਲੈਕਸ਼ਨ ਦਾ ਸਾਲ ਆਉਣ ਵਾਲਾ ਆ ਮੋਰਲਾ, ਤੇ ਦੂਸਰੀ ਜਿਹੜੀ ਆ ਇਹ ਇੰਪੀਚਮੈਂਟ ਪ੍ਰੋਸੈਸ ਰਿਪਬਲਿਕਨਸ ਨੇ ਸ਼ੁਰੂ ਕੀਤੀ ਹੈਗੀ ਆ। ਜੀ, ਇਸ ਦੇ ਵਿੱਚ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਉਹਨਾਂ ਨੇ ਕਿਹਾ ਵੀ ਇਹ ਮੈਸੇਜ ਲਾਊਡ ਐਂਡ ਕਲੀਅਰ ਆ ਵਾਈਟ ਹਾਊਸ ਨੂੰ, ਵੀ ਕੋਈ ਵੀ ਲਾਅ ਤੋਂ ਉੱਤੇ ਨਹੀਂ। ਦੂਜੇ ਪਾਸੇ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਉਹ ਇਹ ਕਹਿ ਰਹੇ ਆ ਪੋਲੀਟੀਕਲ ਹਿੱਟ ਜੌਬ ਆ। ਸੋ ਦੋਨੋਂ ਹੀ ਧਿਰਾਂ ਦੇ ਜਿਹੜੇ ਸਟਾਂਸ ਆ ਉਹ ਉਸੇ ਤਰੀਕੇ ਦੇ ਨਾਲ ਆ। ਜਿਸ ਦੇ ਉੱਤੇ ਹੋ ਰਿਹਾ ਆ ਉਹਨਾਂ ਦੇ ਉਹ ਪੋਲੀਟੀਕਲ ਹਿੱਟ ਜੌਬ ਆ। ਦੂਜੇ ਕਹਿੰਦੇ ਆ ਵੀ ਕਾਨੂੰਨ ਨੂੰ ਅਸੀਂ ਜਿਹੜਾ ਉਹ ਫੋਲੋ ਕਰ ਰਹੇ ਆ। ਅੱਜ ਸਵੇਰੇ ਵੀ ਆਪਾਂ ਜਿੱਦਾਂ ਦੱਸ ਰਹੇ ਸੀ, ਹੰਟਰ ਬਾਈਡਨ ਨੇ ਪ੍ਰਾਈਵੇਟ ਸੈਸ਼ਨ ਦੇ ਵਿੱਚ ਜਾਣ ਤੋਂ ਨਾ ਕੀਤਾ। ਬਾਹਰ ਨਿਊਜ਼ ਕਾਨਫਰੰਸ ਦੇ ਵਿੱਚ ਇਹ ਕਿਹਾ ਵੀ ਜੇ ਤੁਸੀਂ ਗੱਲਬਾਤ ਕਰਨੀ ਆ ਤਾਂ ਪਬਲਿਕ ਸੈਸ਼ਨ ਦੇ ਵਿੱਚ ਤੁਸੀਂ ਮੈਨੂੰ ਸਵਾਲ ਕਰ ਸਕਦੇ ਆ। ਹੁਣ ਦੇਖੋ ਅੱਗੇ ਇਸ ਨੂੰ ਹੋਰ ਕਿਹੜੇ ਪਾਸੇ ਵੱਲ ਨੂੰ ਗੱਲ ਨੂੰ ਇਹ ਜਿਹੜੀ ਆ ਤੁਰਦੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, PG&E ਵਾਲੇ ਇੱਕ ਵਾਰੀ ਫੇਰ ਰੇਟਸ ਆ ਉਸ ਨੂੰ ਵਧਾ ਸਕਦੇ ਆ। PG&E ਨੇ ਇੱਕ ਹੋਰ ਰੇਟ ਹਾਈਕ ਉਹ ਪ੍ਰਪੋਜ਼ ਕੀਤੀ ਹੈ। ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਦੀ ਇਸ ਫਾਈਲਿੰਗ ਦੇ ਵਿੱਚ ਯੂਟਿਲਿਟੀ PG&E ਨੇ ਜਿਹੜਾ ਉਹ ਕਿਹਾ ਆ ਵੀ ਉਹ ਆਪਣੇ ਕਸਟਮਰਸ ਤੋਂ $1.5 ਬਿਲੀਅਨ ਜਿਹੜਾ ਆ ਉਹ ਹੋਰ ਉਗਰਾਉਣਾ ਚਾਹੁੰਦੇ ਆ। PG&E ਕਹਿੰਦੇ ਵੀ ਸਾਨੂੰ ਕੈਸ਼ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਅੰਡਰਗਰਾਊਂਡ ਪਾਵਰ ਲਾਈਨਸ ਦੇ ਲਈ, ਟਰੀਜ਼ ਨੂੰ ਕੱਟ ਕਰਨ ਦੇ ਲਈ, ਇਹ ਚੀਜ਼ਾਂ ਲਈ ਨਹੀਂ ਬਲਕਿ ਜਿਹੜੇ ਆਪਣੇ ਫਾਈਨੈਂਸਿਸ ਆ ਉਸ ਨੂੰ ਸਟੇਬਲ ਕਰਨ ਦੇ ਲਈ। ਇਹਨਾਂ ਨੇ 13% ਇਨਕਰੀਜ਼ ਦੀ ਮੰਗ ਅਜੇ 3 ਹਫ਼ਤੇ ਪਹਿਲਾਂ ਹੀ ਕੀਤੀ ਸੀ, ਜਦ ਇਹਨਾਂ ਨੇ ਆਖੇ ਜਿਹੜੇ 26% ਦੀ ਜਿਹੜੀ ਉਹ ਰਹੇ ਸੀ। ਸੋ ਹੁਣ ਕਹਿੰਦੇ ਵੀ ਆਲਰੇਡੀ ਅਪਰੂਵਡ ਹੋਇਆ ਆ ਇਹ 13% ਇਨਕਰੀਜ਼, ਤੇ ਇਹ ਨਿਊ ਈਅਰ ਦਿਨ ਤੋਂ ਅਗਲੇ ਸਾਲ ਤੋਂ ਇਸ ਨੂੰ ਜਿਹੜਾ ਉਹ ਵਧਾ ਦਿੱਤਾ ਜਾਵੇਗਾ। ਪਰ ਇਸ ਤੋਂ ਉੱਤੇ ਵੀ ਇਹ ਹੋਰ $1.5 ਬਿਲੀਅਨ ਆ ਉਹ ਕਸਟਮਰਸ ਤੋਂ ਉਗਰਾਉਣਾ ਚਾਹੁੰਦੇ ਆ। ਸੋ ਹੋ ਸਕਦਾ ਹੈ ਵੀ ਕਈ ਥਾਵਾਂ ਦੇ ਉੱਤੇ PG&E ਵਾਲੇ ਹੋਰ ਰੇਟ ਹਾਈਕਸ ਦੀ ਮੰਗ ਜਿਹੜੀ ਆ ਉਹ ਕਰਨ। ਸੋ 13% ਤਾਂ 1 ਤਰੀਕ ਤੋਂ ਵਧਣਾ ਆ, ਉਸ ਤੋਂ ਬਾਅਦ 'ਚ ਹੋਰ
ਬਿਜਲੀ ਤੇ ਗੈਸ ਦੇ ਪ੍ਰਾਈਸਿਸ ਜਿਹੜੀ ਘਰਾਂ 'ਚ ਆਉਂਦੀ ਆ ਉਸ ਦੇ ਵਿੱਚ ਵਾਧਾ ਹੋ ਸਕਦਾ ਹੈ। ਜੀ ਬਿਲਕੁਲ, ਲੋਕਾਂ ਦਾ ਅੱਗੇ ਧੂੰਆਂ ਨਿਕਲਿਆ ਗੈਸ ਦੇ ਤੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ, ਖਾਸ ਕਰਕੇ ਜਿਹੜੇ ਪੀਜੀ&ਈ ਦੇ ਕਸਟਮਰਸ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਅੱਜ ਗੁੱਡ ਨਿਊਜ਼ ਆਈ ਹੈਗੀ ਆ ਵੀ ਫੈਡਰਲ ਰਿਜ਼ਰਵ ਬੋਰਡ ਨੇ ਕਿਹਾ ਆ ਵੀ ਆਉਣ ਵਾਲੇ ਸਾਲ ਦੇ ਵਿੱਚ ਹੋ ਸਕਦਾ 3 ਵਾਰੀ ਉਹ ਇੰਟਰਸਟ ਰੇਟ ਘਟਾਉਣ। ਉਹਦੇ ਨਾਲ ਜਿਹੜੇ ਲੋਕਾਂ ਦੀ ਸਟਾਕ ਮਾਰਕੀਟ 'ਚ ਮਨੀ ਆ, ਉਹ ਮੈਨੂੰ ਲੱਗਦਾ ਵੀ ਹੁਣ ਪਾਰਟੀ ਪੂਰਟੀ ਕਰ ਰਹੇ ਹੋਣੇ, ਕਿਉਂਕਿ ਜਿੰਨਾ ਜੰਪ ਸਟਾਕ ਮਾਰਕੀਟ ਨੇ ਅੱਜ ਕੀਤਾ ਉਹ ਬਹੁਤ ਵੱਡਾ ਹੈਗਾ। ਬਿਲਕੁਲ ਜੀ ਹਰਜੋਤ ਸਿੰਘ ਜੀ, ਅੱਜ ਜਿਹੜੇ ਜਰੋਮ ਪਾਵਲ ਆ ਉਹਨਾਂ ਨੇ ਪਹਿਲੀ ਤਾਂ ਗੱਲ ਇਹ ਕੀਤੀ ਵੀ ਜਿਹੜੀ ਮੀਟਿੰਗ ਹੋਣੀ ਸੀ ਫੈਡ ਦੀ, ਵੀ ਹੋਰ ਅਸੀਂ ਰੇਟ ਨਹੀਂ ਵਧਾਵਾਂਗੇ, ਉਸ ਦੇ ਉੱਤੇ ਪੱਕਾ ਵਿਰਾਮ ਜਿਹੜਾ ਉਹ ਲਾਵਾਂਗੇ ਤੇ 2024 ਦੇ ਵਿੱਚ ਇੰਟਰਸਟ ਰੇਟਸ ਆ ਉਹਨਾਂ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਤੇ 3 ਵਾਰ ਕਟੌਤੀ ਜਿਹੜੀ ਉਹ ਹੋ ਸਕਦੀ ਆ। ਅੱਜ ਜਿਹੜੇ ਫੈਡ ਦੇ ਚੇਅਰਮੈਨ ਦੀ ਇਹ ਗੱਲ ਕਰਨ ਤੋਂ ਪਹਿਲਾਂ ਪਿਛਲੇ ਕਈ ਵੀਕਸ ਤੋਂ ਆਪਾਂ ਨੂੰ ਇਸ ਦੇ ਇਸ਼ਾਰੇ ਮਿਲਣੇ ਜਿਹੜੇ ਆ ਉਹ ਪਹਿਲਾਂ ਹੀ ਸ਼ੁਰੂ ਹੋਏ ਸੀ, ਜਿਸ ਵਿੱਚ ਚਾਹੇ UBS ਸਟ੍ਰੈਟਜਿਸਟ ਜਾਂ ਹੋਰ ਕਈ ਅਰਥ ਸ਼ਾਸਤਰੀ ਜਾਂ ਆਰਥਿਕਤਾ ਦੇ ਜਿਹੜੇ ਮਾਹਰ ਆ ਉਹ ਇਸ਼ਾਰਾ ਕਰ ਰਹੇ ਸੀਗੇ ਵੀ ਅਗਲੇ ਸਾਲ 2% ਤੋਂ 3% ਤੱਕ ਵੀ ਇੰਟਰਸਟ ਰੇਟਸ ਆ ਉਹ ਘੱਟ ਕੀਤੇ ਜਾ ਸਕਦੇ ਆ। 3 ਵਾਰੀ ਇੰਟਰਸਟ ਰੇਟ ਨੂੰ ਘਟਾਉਣਾ ਇਹਦਾ ਮਤਲਬ ਇਹ ਤਾਂ ਨਹੀਂ ਵੀ 3% ਇੰਟਰਸਟ ਰੇਟ ਘਟ ਜਾਊਗਾ। 1.5 ਜਾਂ 2% ਮੈਕਸਿਮਮ ਜਿਹੜਾ ਆ ਉਹ 1.5 ਦੇ ਵਿੱਚ ਲੱਗਦਾ ਇੰਟਰਸਟ ਰੇਟ ਦਾ ਉਹਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਆ। ਆਪਾਂ ਦੇਖਿਆ ਵੀ ਇੰਟਰਸਟ ਰੇਟਸ ਵਧਣ ਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਮਾਰਕੀਟਸ ਆ ਉਹਨਾਂ ਦੇ ਵਿੱਚ ਪਾਣੀ ਇੱਕਦਮ ਖੜ ਗਿਆ ਸੀ, ਸਟੈਗਨੈਂਟ ਜਿਹੜੀਆਂ ਆ ਉਹ ਹੋ ਚੁੱਕੀਆਂ ਸੀ। ਸੋ ਫਾਈਨਲੀ ਕੁਛ ਗੁੱਡ ਨਿਊਜ਼ ਜਿਹੜੀ ਆ ਉਹ ਲੋਕਾਂ ਨੂੰ ਸੁਣਨ ਨੂੰ ਮਿਲੂਗੀ। ਫੈਡਰਲ ਓਪਨ ਮਾਰਕੀਟ ਕਮੇਟੀ ਨੇ ਵੋਟ ਕੀਤਾ ਯੂਨੈਨਿਮਸਲੀ ਵੀ 5.25 ਤੋਂ 5.5 ਦੇ ਵਿੱਚ ਜਿਹੜਾ ਟਾਰਗੇਟਡ ਰੇਂਜ ਹੈਗੀ ਆ ਇੰਟਰਸਟ ਰੇਟਸ ਦੀ, ਉਸ ਨੂੰ ਉੱਥੇ ਹੀ ਰੱਖਿਆ ਜਾਊਗਾ, ਸਟੈਡੀ ਰੱਖਿਆ ਜਾਊਗਾ, ਇਸ ਦੇ ਵਿੱਚ ਹੋਰ ਵਾਧਾ ਨਹੀਂ ਕੀਤਾ ਜਾਊਗਾ। 11 ਇੰਟਰਸਟ ਰੇਟ ਹਾਈਕਸ ਉਹ ਹੋਈਆਂ ਸੀ ਪਿਛਲੇ ਸਾਲ ਦੇ ਵਿੱਚ, ਪਿਛਲੇ ਸਾਈਕਲ ਦੇ ਵਿੱਚ, ਪਿਛਲੇ 22 ਸਾਲਾਂ ਦੇ ਇਤਿਹਾਸ ਵਿੱਚ ਫੈਡ ਦੇ ਦੁਆਰਾ ਇੰਨੀ ਤੇਜ਼ੀ ਦੇ ਨਾਲ ਇੰਨਾ ਜ਼ਿਆਦਾ ਇੰਟਰਸਟ ਰੇਟ ਆ ਉਹ ਵਧਾਇਆ ਗਿਆ ਸੀਗਾ। ਸੋ 3 ਇੰਟਰਸਟ ਰੇਟ ਕੱਟਸ ਆਉਣਗੇ ਅਗਲੇ ਸਾਲ ਦੇ ਵਿੱਚ। ਇਹਦੇ ਨਾਲ ਹੀ ਜਿਹੜੀ ਆ ਮਾਰਕੀਟਸ ਦੇ ਵਿੱਚ ਤੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਦੌੜੀ ਆ। ਅਸਲ ਦੇ ਵਿੱਚ ਜਿਹੜੀ ਇਨਫਲੇਸ਼ਨ ਦਾ ਡਾਟਾ ਆ ਉਹ ਇਸ ਹਿਸਾਬ ਦੇ ਨਾਲ ਆਪਾਂ ਨੂੰ ਦਿਖਾਇਆ ਜਾ ਰਿਹਾ ਹੈ ਜਾਂ ਉਹ ਦਿਸ ਰਿਹਾ ਆ ਵੀ ਉਹ 2.5-3% ਤੇ ਸ਼ਾਇਦ ਕਹਿੰਦੇ ਵੀ ਪਹੁੰਚ ਜਾਣਾ ਹੈ। ਕੱਲ ਵੀ ਆਪਾਂ ਬਿਆਨ ਸੁਣਿਆ ਸੀ ਜੈਨਟ ਯੈਲਨ ਉਹਨਾਂ ਦਾ, ਉਹਨਾਂ ਨੇ ਕਿਹਾ ਵੀ ਸੌਫਟ ਲੈਂਡਿੰਗ ਵੱਲ ਨੂੰ ਅਮਰੀਕਾ ਜਿਹੜਾ ਉਹ ਵੱਧ ਰਿਹਾ ਹੈਗਾ ਆ। ਸੋ ਮਾਰਕੀਟਸ ਨੂੰ ਇਲੈਕਸ਼ਨ ਈਅਰ ਦੇ ਵਿੱਚ ਇੱਕ ਵਾਰੀ ਫੇਰ ਗਰਮ ਕਰਨ ਦੀ ਲੱਗਦਾ ਆ ਵੀ ਇਹ ਇੱਕ ਤਰੀਕਾ ਵੀ ਆ। ਕਾਫੀ ਚੀਜ਼ਾਂ ਜਿਹੜੀਆਂ ਉਹ ਰੁਕੀਆਂ ਪਈਆਂ ਸੀ, ਇਸ ਦੇ ਨਾਲ ਪੁਸ਼ ਮਿਲੇਗਾ, ਧੱਕਾ ਜਿਹੜਾ ਇਸ ਨੂੰ ਮਿਲੇਗਾ ਵੀ ਜਿਹੜੀ ਇਕਨੋਮੀ ਆ ਉਸ ਦੇ ਵਿੱਚ ਗੇੜਾ ਆ ਡਾਲਰਾਂ ਦਾ ਉਹ ਦੁਬਾਰਾ ਰਿੜਨਾ ਸ਼ੁਰੂ ਹੋਵੇ। ਐਂਟੀਸਪੇਟ ਕਰ ਰਹੇ ਆ ਵੀ 1.5% ਤੱਕ ਇੰਟਰਸਟ ਰੇਟਸ ਆ ਉਹ ਓਵਰਆਲ ਅਗਲੇ 12 ਮਹੀਨਿਆਂ ਦੇ ਵਿੱਚ ਘਟ ਸਕਦੇ ਆ। ਇਹਨਾਂ ਨੇ ਕਿਹਾ ਵੀ ਜਿਹੜੀ 40 ਸਾਲਾਂ ਤੋਂ ਇਨਫਲੇਸ਼ਨ ਇੰਨੀ ਤੇਜ਼ੀ ਦੇ ਨਾਲ ਵਧੀ ਸੀ ਉਹ ਹੁਣ ਈਜ਼ ਆਊਟ ਹੋਈ ਆ ਪਿਛਲੇ 1 ਸਾਲ ਦੇ ਵਿੱਚ। ਉਹਦੇ ਕਰਕੇ ਅਸੀਂ ਇਹ ਹੁਣ ਫੈਸਲਾ ਲੈ ਰਹੇ ਹਾਂ ਵੀ ਇਸ ਨੂੰ ਹੁਣ ਇੰਟਰਸਟ ਰੇਟ ਨੂੰ ਘਟਾਇਆ ਜਿਹੜਾ ਉਹ ਜਾ ਸਕਦਾ ਆ। ਸੋ ਦੇਖੋ ਕੀ ਹਰਜੋਤ ਸਿੰਘ ਜੀ ਬਣਦਾ ਆ। ਪਿਛਲੀ ਵਾਰੀ ਜਦੋਂ 11 ਵਾਰੀ ਇੰਟਰਸਟ ਰੇਟ ਵਧਾਇਆ ਸੀ ਉਦੋਂ 4 ਵਾਰੀ ਪੌਣਾ % ਕਰਕੇ ਇੰਟਰਸਟ ਰੇਟ ਵਧਾਇਆ ਸੀ। 2 ਵਾਰੀ ਅੱਧਾ % ਕਰਕੇ ਤੇ ਬਾਕੀ ਟਾਈਮ ਜਿਹੜਾ ਆ 25 ਬੇਸਿਸ ਪੁਆਇੰਟ ਯਾਨੀ ਕਿ ਚੱਪਾ 0.25% ਦੇ ਵਿੱਚ ਇੰਟਰਸਟ ਰੇਟ ਨੂੰ ਜਿਹੜਾ ਉਹ ਵਧਾਇਆ ਗਿਆ ਸੀਗਾ। ਸੋ ਅੱਜ ਜਾਂਦੇ ਤੁਹਾਨੂੰ ਜਿਹੜਾ ਇਹਦਾ ਮਾਰਕੀਟ ਦੇ ਉੱਤੇ ਅਸਰ ਰਿਹਾ ਉਹ ਵੀ ਆંકੜਿਆਂ ਦੇ ਵਿੱਚ ਦੱਸਦੇ ਜਾਵਾਂਗੇ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਗਵਰਨਰ ਨੇ ਹੁਣ ਸਾਰੀਆਂ ਹੀ ਜਿਹੜੀਆਂ ਸਟੇਟ ਦੀਆਂ ਡਿਪਾਰਟਮੈਂਟਸ ਆ ਉਹਨਾਂ ਨੂੰ ਇਹ ਕਹਿਤਾ ਵੀ ਕਿਸੇ ਤਰ੍ਹਾਂ ਦਾ ਮਨੀ ਕੋਈ ਸਪੈਂਡ ਨਹੀਂ ਕਰਨਾ, ਸਪੈਂਡਿੰਗ ਫਰੀਜ਼ ਦੇ ਆਰਡਰ ਦੇ ਦਿੱਤੇ ਆ, ਕਿਉਂਕਿ ਬਜਟ ਜੋ ਕੈਲੀਫੋਰਨੀਆ ਦਾ ਬਹੁਤ ਘਾਟੇ ਦੇ ਵਿੱਚ ਇਸ ਹੈਗਾ। ਕਹਿੰਦੇ ਸਟੇਟ ਦੀ ਹਿਸਟਰੀ ਦੇ ਵਿੱਚ ਇਹ ਬਹੁਤ ਵੱਡਾ ਜਿਹੜਾ ਬਜਟ ਸ਼ਾਰਟਫਾਲ ਆ। ਪਿਛਲੇ ਸਾਲ ਸਰਪਲਸ ਸੀ, ਅੱਜ ਦੀ ਡੇਟ ਦੇ ਵਿੱਚ ਬਿਲੀਅਨਸ ਆਫ ਡਾਲਰ, 68 ਬਿਲੀਅਨ ਡਾਲਰ ਦਾ ਜਿਹੜਾ ਘਾਟਾ ਹੈਗਾ ਕੈਲੀਫੋਰਨੀਆ ਸਟੇਟ ਦਾ। ਸੋ ਕੈਲੀਫੋਰਨੀਆ ਸਟੇਟ ਦੇ ਗਵਰਨਰ ਉਹਨਾਂ ਨੇ ਅੱਜ ਜਿੰਨੀਆਂ ਵੀ ਕੈਲੀਫੋਰਨੀਆ ਦੀਆਂ ਏਜੰਸੀਜ਼ ਹੈਗੀਆਂ ਆ ਉਹਨਾਂ ਦੇ ਵਿੱਚ ਡਾਇਰੈਕਟਰ ਆਫ ਡਿਪਾਰਟਮੈਂਟ ਆਫ ਫਾਈਨੈਂਸ ਵੱਲੋਂ ਇਹ ਲੈਟਰ ਭੇਜਿਆ ਗਿਆ ਆ ਵੀ ਜੋ ਬਹੁਤ ਹੀ ਕ੍ਰਿਟੀਕਲ ਆਪਰੇਸ਼ਨ ਦੇ ਲਈ ਤੇ ਸਿਕਿਉਰਿਟੀ ਦੇ ਲਈ
ਫੰਡਸ ਜਿਹੜੇ ਆ ਉਹ ਵਰਤੇ ਜਾਣਗੇ, ਨਹੀਂ ਤਾਂ ਸਾਰਿਆਂ ਦੇ ਉੱਤੇ ਜਿਹੜਾ ਆ ਫਰੀਜ਼ ਲਾਇਆ ਜਾਂਦਾ ਹੈਗਾ। ਸੋ ਕਿਸੇ ਤਰ੍ਹਾਂ ਦਾ ਵੀ ਜਿਹੜਾ ਮਨੀ ਆ ਉਹ ਵੇਸਟ ਨਹੀਂ ਕੀਤਾ ਜਾਊਗਾ। ਉਹਨਾਂ ਨੇ ਸਾਰੇ ਨਾਨ ਅਸੈਂਸ਼ੀਅਲ ਟਰੈਵਲ, ਸੈਮੀਨਾਰਾਂ ਦੇ ਲਈ, ਕਾਨਫਰੰਸ ਦੇ ਲਈ, ਟ੍ਰੇਨਿੰਗ ਦੇ ਲਈ, ਇਹ ਸਾਰਾ ਕੁਝ ਜਿਹੜਾ ਆ ਉਹ ਕਹਿ ਦਿੱਤਾ ਵੀ ਉਹਦੇ 'ਤੇ ਕੋਈ ਮਨੀ ਸਪੈਂਡ ਨਹੀਂ ਕਰਨਾ ਹੈਗਾ। ਐਚ.ਡੀ. ਪਾਮਰ ਸਪੋਕਸਮੈਨ ਆ ਡਿਪਾਰਟਮੈਂਟ ਆਫ ਫਾਈਨੈਂਸ ਦੇ, ਉਹਨਾਂ ਨੇ ਇਹ ਕਿਹਾ ਵੀ ਜਦੋਂ ਇੱਦਾਂ ਦਾ ਡਾਇਰੈਕਟਿਵ ਜਾਰੀ ਕੀਤਾ ਗਿਆ ਸੀ, ਉਹ 2020 ਦੇ ਵਿੱਚ ਕੀਤਾ ਗਿਆ ਸੀ। ਉਸ ਟਾਈਮ ਦੇ ਉੱਤੇ ਰੈਵਨਿਊ ਥੱਲੇ ਗਿਆ ਸੀਗਾ, ਪਰ ਕਰੋਨਾ ਦੇ ਦੌਰਾਨ ਬਹੁਤ ਵਧੀਆ ਰਿਹਾ ਸੀ। ਹੁਣ ਜੋ ਬਜਟ ਆ ਘਾਟੇ 'ਚ ਲੱਗਿਆ, ਇਸ ਕਰਕੇ ਹੁਣ ਸਟੇਟ ਦੇ ਵਿੱਚ ਉਹ ਕਹਿੰਦੇ ਵੀ ਪੈਸਾ ਕੋਈ ਵੀ ਖਰਚਣਾ ਨਹੀਂ ਹੈਗਾ। ਬਿਲਕੁਲ ਪੈਸੇ ਦੀ ਘਾਟ ਆ, ਪ੍ਰੋਪਰਟੀ ਟੈਕਸ ਨੂੰ ਵੀ ਅਸਰ ਪੈਣਾ, ਲੋਕ ਕਈ ਜਾਣੇ ਉਹ ਛੱਡ ਕੇ ਜਾ ਰਹੇ ਆ, ਟੈਕਸ ਪੇਅਰ ਜਿਹੜੇ ਸੀਗੇ ਉਹ ਸੂਬੇ ਨੂੰ ਛੱਡ ਕੇ ਗਏ। ਓਬਵੀਅਸਲੀ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਹੋਣਾ ਆ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕੰਪਨੀਆਂ ਜਿਹੜੀਆਂ ਉਹ ਛੱਡ ਕੇ ਗਈਆਂ, ਉਹਨਾਂ ਦਾ ਵੀ ਜਿਹੜਾ ਉਹ ਅਸਰ ਪੈ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਕੁੱਲ ਮਿਲਾ ਕੇ ਇਹ ਹੁਣ ਸਿਰਦਰਦੀ ਇਸ ਟਾਈਮ ਗਵਰਨਰ ਨਿਊਸਮ ਦੇ ਲਈ ਬਣੀਆਂ। ਇੱਥੇ ਕਈ ਵਾਰੀ ਇਹ ਵੀ ਸੁਣਨ ਨੂੰ ਮਿਲਦਾ ਰਿਹਾ ਹੈ ਵੀ ਬਹੁਤ ਸਾਰੀਆਂ ਜਿਹੜੇ ਪ੍ਰੋਗਰਾਮਸ ਚਾਲੂ ਕੀਤੇ ਗਏ ਸੀ ਕੋਵਿਡ ਦੇ ਦੌਰਾਨ, ਉਹ ਸ਼ਾਰਟ ਟਾਈਮ ਹੋਣੇ ਚਾਹੀਦੇ ਸੀ, ਪਰ ਉਸ ਨੂੰ ਪ੍ਰੋਲੋਂਗ ਲੰਮੇ ਸਮੇਂ ਦੇ ਲਈ ਚਾਲੂ ਰੱਖਣਾ, ਜਦੋਂ ਉਹ ਸੇਮ ਦਿੱਕਤਾਂ ਹੁਣ ਨਹੀਂ ਵੀ ਆ, ਉਹ ਇਵੈਂਚੁਅਲੀ ਸੂਬੇ ਨੂੰ ਘਾਟੇ ਵੱਲ ਨੂੰ ਵੀ ਲੈ ਕੇ ਗਈਆਂ ਆ। ਸੋ ਇਹ ਹੁਣ ਇਹਦਾ ਮੁਲਾਂਕਣ ਇਵੈਂਚੁਅਲੀ ਇਹ ਆਪ ਜਿਹੜੇ ਉਹ ਕਰਨਗੇ, ਤੇ ਬਜਟ ਫਰੀਜ਼, ਸਪੈਂਡਿੰਗ ਫਰੀਜ਼ ਜਿਹੜੀਆਂ ਇਹ ਚੀਜ਼ਾਂ ਕਰਨੀਆਂ, ਇਸੇ ਦੇ ਵਿੱਚੋਂ ਹੀ ਹੁਣ ਨਿਕਲ ਰਹੀਆਂ ਆ। ਦੇਖੋ ਕਦੋਂ ਤੱਕ ਇਹ ਬਜਟ ਆ ਦੁਬਾਰਾ ਕਾਬੂ 'ਚ ਆਉਂਦਾ ਆ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਇੱਕ ਮਾੜੀ ਖਬਰ ਆ ਰਹੀ ਆ ਮਰੀਨਸ ਦੇ ਨਾਲ ਸੰਬੰਧਿਤ। ਕੈਂਪ ਪੈਡਲਟਨ ਦੇ ਵਿੱਚ ਇੱਕ ਮਰੀਨਸ ਟ੍ਰੇਨਿੰਗ ਦੇ ਦੌਰਾਨ ਐਕਸੀਡੈਂਟ ਵਾਪਰਿਆ। ਟੈਕਟੀਕਲ ਵਹੀਕਲ ਰੋਲ ਓਵਰ ਐਕਸੀਡੈਂਟ ਹੋਇਆ, ਜਿਹੜਾ ਇਹਨਾਂ ਦੀ ਗੱਡੀ ਸੀਗੀ ਉਹ ਪਲਟ ਗਈ, ਜਿਸ ਕਰਕੇ ਇੱਕ ਮਰੀਨ ਦੀ ਮੌਤ ਹੋਈ ਆ, ਤੇ 14 ਜਿਹੜੇ ਆ ਉਹ ਜ਼ਖਮੀ ਫੱਟੜ ਹੋਏ ਦੱਸੇ ਜਾਂਦੇ ਆ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਇਲਾਜ ਦੇ ਲਈ ਲੈ ਕੇ ਜਾਇਆ ਗਿਆ ਆ। ਤਕਰੀਬਨ ਸ਼ਾਮੀ 6 ਵਜੇ ਇਹ ਘਟਨਾ ਵਾਪਰੀ ਸੀਗੀ। ਇੱਕ ਐਂਫੀਬੀਅਸ ਕੰਬੈਟ ਵਹੀਕਲ ਜਿਹੜਾ ਪਾਣੀ ਵਿੱਚ ਵੀ ਥੋੜਾ ਬਹੁਤਾ ਤੈਰਦਾ ਹੈ ਤੇ ਨਾਲ ਜ਼ਮੀਨ ਦੇ ਉੱਤੇ ਵੀ ਚੱਲਦਾ ਆ, ਉਹ ਜਿਹੜਾ ਆ ਉਹ ਉਲਟ ਗਿਆ ਸੀਗਾ। ਸੋ ਮਿਲਟਰੀ ਨੇ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਨੇਵਲ ਹਸਪੀਟਲ ਕੈਂਪ ਜਿਹੜਾ ਆ ਪੈਡਲਟਨ ਦੇ ਵਿੱਚ, ਉੱਥੇ ਬਾਕੀ ਮਰੀਨਸ ਨੂੰ ਲੈ ਕੇ ਜਾਇਆ ਗਿਆ ਆ। ਜਿਹੜਾ ਮਰੀਨ ਮਰਿਆ ਆ ਉਸ ਨੂੰ ਆਇਡੈਂਟੀਫਾਈ ਕੀਤਾ ਗਿਆ ਤੇ ਕਹਿੰਦੇ ਉਹ ਸਾਈਨ ਕੀਤਾ ਗਿਆ ਸੀ 5th ਮਰੀਨ ਐਕਸਪੈਡੀਸ਼ਨਰੀ ਯੂਨਿਟ ਦੇ ਵਿੱਚ। ਨਾਮ ਜਿਹੜਾ ਆ ਉਸਦਾ ਉਹਨਾਂ ਨੇ ਨਹੀਂ ਦੱਸਿਆ। ਡਿਪਾਰਟਮੈਂਟ ਆਫ ਡਿਫੈਂਸ ਦੀ ਜਿਹੜੀ ਉਹ ਪਾਲਿਸੀ ਦੇ ਤਹਿਤ ਇਹ ਜਿਹੜਾ ਇਨਸੀਡੈਂਟ ਆ ਉਹ ਹੁਣ ਜਾਂਚ ਇਸ ਦੀ ਚੱਲ ਰਹੀ ਆ। ਇਸ ਤੋਂ ਇਲਾਵਾ ਹੋਰ ਅਜੇ ਮਿਲਟਰੀ ਦੇ ਦੁਆਰਾ ਜਾਣਕਾਰੀ ਦੱਸੀ ਨਹੀਂ ਗਈ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਹੋ ਸਕਦਾ ਕੈਲੀਫੋਰਨੀਆ ਚੋਂ ਇੱਕ 26 ਸਾਲਾਂ ਦੀ ਕਾਂਗਰਸ ਵੂਮਨ ਉਹ ਕਾਂਗਰਸ ਦੇ ਵਿੱਚ ਵਾਈਟ ਹਾਊਸ 'ਚ ਪਹੁੰਚ ਜਾਏ। ਸ਼ੈਨ ਹੰਟ ਨਾਮ ਦੀ ਇਹ 26 ਸਾਲਾਂ ਦੀ ਜੋ ਬੀਬੀ ਹੈਗੀ ਆ, ਕਹਿੰਦੀ ਵੀ ਇਹ ਇਲੈਕਸ਼ਨ ਲੜਨ ਜਾ ਰਹੀ ਆ ਕੈਲੀਫੋਰਨੀਆ ਦਾ 45th ਜੋ ਡਿਸਟ੍ਰਿਕਟ ਹੈਗਾ। ਸੋ ਜਦੋਂ ਪ੍ਰਾਇਮਰੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ 6 ਕੈਂਡੀਡੇਟ ਹੋਰ ਹੈਗੇ ਆ, ਤੇ ਜੇ ਹੰਟ ਇਹਨਾਂ ਵਿੱਚੋਂ ਸਕਸੀਡ ਹੋ ਜਾਂਦੀ ਆ ਤੇ ਉਹ ਰਿਪਬਲਿਕਨ ਮਿਸ਼ੈਲ ਸਟੀਲ ਜੋ ਸਿਰਫ 5% ਵੋਟਾਂ ਦੇ ਨਾਲ ਜਿੱਤੀ ਸੀ, ਉਸ ਦੇ ਨਾਲ ਉਹਦੀ ਜਿਹੜੀ ਆ ਫਾਈਟ ਦਸੰਬਰ 'ਚ ਹੋਊਗੀ। ਹੰਟ ਦੀ ਜਿਹੜੀ ਕੈਂਪੇਨ ਆ ਉਹ ਇੱਕ ਹਿਸਟਰੀ ਬਣਾਊਗੀ। ਕਹਿੰਦੇ ਵੀ ਯੰਗੈਸਟ ਵੂਮਨ ਇਨ ਕਾਂਗਰਸ ਹੋਊਗੀ, 8 ਸਾਲ ਯੰਗਰ ਦੈਨ ਅਲੈਗਜ਼ੈਂਡਰੀਆ ਓਕੇਜ਼ੀਓ ਕੋਰਟੇਜ਼ ਤੋਂ। ਉਹਦੀ ਵੀ ਜਿਹੜੀ ਡਿਸਟਿੰਕਸ਼ਨ ਆ ਵੀ ਸੈਕੰਡ ਮੈਂਬਰ ਆਫ ਜਨਰੇਸ਼ਨ ਜ਼ੀ ਹੈਗੀ ਆ ਉਹ ਕੈਪੀਟਲ ਦੇ ਉੱਤੇ। ਸੋ ਇਹਦੇ ਨਾਲ ਕਹਿੰਦੇ ਜਿਹੜੇ ਯੰਗ ਬੱਚੇ ਹੈਗੇ ਆ ਇਸ ਏਜ ਦੇ, ਜਿਹੜੇ ਪੋਲੀਟੀਕਲੀ ਕਦੇ ਧਿਆਨ ਨਹੀਂ ਕਰਦੇ ਹੈਗੇ ਵੀ ਕੀ ਕੁਝ ਵਾਪਰਿਆ, ਹੋ ਸਕਦਾ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਇੰਟਰਸਟ ਆ ਉਹ ਪੈਦਾ ਹੋਵੇ ਇਸ 26 ਸਾਲਾਂ ਦੀ ਜੋ ਹੰਟ ਆ ਉਹਦੇ ਵੱਲ ਦੇਖ ਕੇ। ਜੀ, ਕੈਲੀਫੋਰਨੀਆ ਦੀਆਂ ਵਾਈਲਡ ਫਾਇਰਸ ਦੇ ਕਰਕੇ ਟੌਕਸਿਕ ਜਿਹੜਾ ਕ੍ਰੋਮੀਅਮ ਆ, ਇਹ ਜਿਹੜਾ ਧਾਤੂ ਆ ਉਹ ਕ੍ਰੀਏਟ ਹੋਇਆ ਆ। ਰਿਸਰਚ ਨੇ ਇਸ ਦਾ ਪਤਾ ਕੀਤਾ ਆ। ਸਾਇੰਟਿਸਟ ਇਸ ਟਾਈਮ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹ ਜਿਹੜਾ ਸਮੋਕ ਆ ਕਲਾਈਮੇਟ ਚੇਂਜ ਦੇ ਨਾਲ, ਜਿੱਦਾਂ ਵਾਈਲਡ ਫਾਇਰਸ ਕਹਿੰਦੇ ਹੋਰ ਵੀ ਜ਼ਿਆਦਾ ਹੁੰਦੀਆਂ, ਅੱਗਾਂ ਲੱਗਦੀਆਂ, ਵੀ ਹਿਊਮਨ ਹੈਲਥ ਦੇ ਲਈ ਕਿੰਨਾ ਕੁ ਘਾਤਕ ਸਾਬਤ ਹੁੰਦਾ ਆ। ਸੋ ਸਾਇੰਟਿਸਟ ਨੇ ਕਹਿੰਦੇ ਵੀ ਜਿਹੜੇ ਸੈਂਪਲ ਆ ਉਹ ਚੈੱਕ ਕੀਤੇ ਸੀਗੇ, ਇਹ ਅੱਗ ਲੱਗੀ ਸੋਇਲ ਉਸ ਦੇ ਵਿੱਚੋਂ, ਤੇ ਕਹਿੰਦੇ ਵੀ ਜਿਹੜੀਆਂ ਫਾਈਂਡਿੰਗਸ ਆਈਆਂ ਆ ਉਹ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਡਿਸਟਰਬ ਕਰਨ ਵਾਲੀਆਂ ਸੀ, ਖਤਰਨਾਕ ਸੀਗੀਆਂ,
ਕਹਿੰਦੇ ਵੀ ਇਸ ਦੇ ਵਿੱਚ ਕੈਂਸਰ ਕਾਜ਼ਿੰਗ ਮੈਟਲ ਜਿਹੜਾ ਹੈਕਸਾਵੈਲੈਂਟ ਕ੍ਰੋਮੀਅਮ ਆ ਉਹ ਪਾਇਆ ਗਿਆ ਆ। ਸੋ ਸਵੀਅਰ ਵਾਈਲਡ ਫਾਇਰਸ ਦੇ ਨਾਲ ਕਹਿੰਦੇ ਵੀ ਇਸ ਮੈਟਲ ਦੀ ਪੂਰੀ ਕਹਿ ਲਓ ਵੀ ਪ੍ਰੋਪਰਟੀਜ਼ ਹੀ ਬਦਲ ਜਾਂਦੀਆਂ ਆ। ਇਹ ਜਿਹੜਾ ਮੈਟਲ ਆ ਯੂਜਲੀ ਕੈਲੀਫੋਰਨੀਆ ਦੀ ਧਰਤੀ ਦੇ ਵਿੱਚ ਸੋਇਲ ਵਿੱਚ ਪਾਇਆ ਜਾਂਦਾ ਆ। ਇਹ ਕਾਰਸਨੋਜਿਕ ਜਿਹੜੀਆਂ ਆ ਇਸ ਟਾਈਮ ਮਟੀਰੀਅਲ ਹੈਗਾ ਆ, ਇਹ ਬਹੁਤ ਹੀ ਜ਼ਿਆਦਾ ਇਵੈਂਚੁਅਲੀ ਖਤਰਨਾਕ ਸਾਬਤ ਹੋ ਸਕਦਾ ਆ। ਸੋ ਵਾਈਲਡ ਫਾਇਰਸ ਜ਼ਿਆਦੀਆਂ ਹੋਣੀਆਂ, ਸਾਇੰਟਿਸਟ ਕਹਿੰਦੇ ਵੀ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਇਸ ਦੇ ਧੂਏਂ ਦੇ ਨਾਲ ਸਰੀਰ ਦੇ ਉੱਤੇ ਹੋਰ ਕੀ ਅਸਰ ਹੋ ਸਕਦਾ। ਧੂਆਂ ਵੈਸੇ ਹੀ ਇਸ ਦਾ ਮਾੜਾ ਹੁੰਦਾ ਆ, ਦੂਰ ਤੱਕ ਇਸ ਦੀ ਜਿਹੜੀ ਉਹ ਮਾਰ ਹੁੰਦੀ ਆ, ਤੇ ਇਸ ਕਰਕੇ ਜਿਹੜਾ ਆ ਉਹ ਇਸ ਨੂੰ ਜਿਹੜਾ ਨੁਕਸਾਨ ਪਹੁੰਚ ਸਕਦਾ ਆ। ਸੋ ਜਿੱਥੇ ਵੀ ਭਾਈ ਧੂਆਂ ਹੋਵੇ ਆਪਣਾ ਬਚਾਅ ਜਿਹੜਾ ਉਹ ਰੱਖਿਆ ਕਰੋ। ਪਰ ਇਹ ਭਾਰੇ ਧਾਤੂ ਦਾ ਜਿਹੜਾ ਪਾਇਆ ਜਾਣਾ ਸੋਇਲ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਇਹ ਹੋਰ ਵੀ ਜ਼ਿਆਦਾ ਖਤਰਨਾਕ ਸਮਝ ਆ ਰਿਹਾ ਹੈ ਜੀ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦਾ ਇੱਕ ਕ੍ਰਾਸਿੰਗ ਗਾਰਡ ਜੋ ਆ ਇਹ ਸੈਂਟਾ ਕਲੈਰੀਟਾ ਸਕੂਲ ਦੇ ਵਿੱਚ ਕੰਮ ਕਰਦਾ ਸੀ ਕਾਫੀ ਲੰਮੇ ਸਮੇਂ ਤੋਂ, ਰੂਬਨ ਚੈਕੋਨ ਜੋ ਹੈਗਾ ਆ ਉਹ ਕਹਿੰਦੇ ਰਿਟਾਇਰ ਹੋਣ ਜਾ ਰਿਹਾ ਆ ਜੇਮਸ ਫੋਸਟਰ ਐਲੀਮੈਂਟਰੀ ਸਕੂਲ ਤੋਂ। ਕਾਰਨ ਕੀ ਆ ਵੀ ਉਸਨੇ ਪਿਛਲੇ ਦਿਨਾਂ 'ਚ ਇੱਕ ਲੋਟਰੀ ਜਿੱਤ ਲਈ ਸੀ। ਉਹ ਕਹਿੰਦਾ ਵੀ ਮੈਂ ਹੁਣ ਬਹੁਤ ਸਾਲ ਸਕੂਲ ਐਜ਼ ਏ ਕ੍ਰਾਸਿੰਗ ਗਾਰਡ ਕੰਮ ਕੀਤਾ, ਜਿਹਨੂੰ ਬੱਚੇ ਬਹੁਤ ਪਸੰਦ ਕਰਦੇ ਸੀ, ਬਹੁਤ ਹੀ ਜਿੱਦਾਂ ਹਰ ਇੱਕ ਦੇ ਨਾਲ ਬੜੇ ਪਿਆਰ ਨਾਲ ਮਿਲਦਾ ਸੀ। ਪਰ ਹੁਣ ਉਹ ਕਹਿੰਦਾ ਜਿੰਨੀ ਕੁ ਮੇਰੀ ਲੋਟਰੀ ਜਿੱਤ ਗਈ ਆ ਤੇ ਸਾਡੇ ਰਿਟਾਇਰਮੈਂਟ ਲਈ ਵਧੀਆ ਹੈਗੀ ਆ, ਤਾਂ ਉਹ ਹੁਣ ਛੁੱਟੀ ਤੇ ਜਾ ਰਿਹਾ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, 5 ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਂਟਾ ਕਰੂਜ਼ ਦੇ ਜਿਹੜੇ ਸਟੂਡੈਂਟਸ ਤੇ ਇੱਕ EMPLOYEE ਬੱਸ ਕ੍ਰੈਸ਼ ਦੇ ਵਿੱਚ ਫੱਟੜ ਹੋਏ ਆ। ਇਹ ਮੰਗਲਵਾਰ ਦੀ ਰਾਤ ਨੂੰ ਇਹ ਜਿਹੜੀ ਘਟਨਾ ਹੈ ਇਹ ਵਾਪਰੀ ਆ। ਕਹਿੰਦੇ ਵੀ ਹਸਪਤਾਲ ਦੇ ਵਿੱਚ ਇਵੈਂਚੁਅਲੀ 2 ਜਿਹੜੇ ਕ੍ਰਿਟੀਕਲ ਇੰਜਰੀਜ਼ ਦੇ ਨਾਲ ਸੀ ਉਹਨਾਂ ਨੂੰ ਲਿਜਾਇਆ ਗਿਆ ਆ। ਕੈਂਪਸ ਦੇ ਮੇਨ ਐਂਟਰੈਂਸ ਦੇ ਉੱਤੇ ਹੀ ਇਹ ਦੁਰਘਟਨਾ ਕ੍ਰੈਸ਼ ਜਿਹੜਾ ਆ ਉਹ ਵਾਪਰਿਆ ਸੀਗਾ। ਕਹਿੰਦੇ ਵੀ ਯੂਨੀਵਰਸਿਟੀ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਦੱਸਿਆ ਆ ਵੀ ਜਿਹੜੇ ਵੀ ਇਸ ਕੋਲੀਜਨ ਦੇ ਵਿੱਚ ਪੀੜਤ ਨੇ ਉਹਨਾਂ ਨੂੰ ਜਿਹੜਾ ਜਿੰਨੀ ਸਪੋਰਟ ਚਾਹੀਦੀ ਉਹ ਮਿਲ ਰਹੀ ਹੈ। ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਇਹ ਹਾਦਸਾ ਜਿਹੜਾ ਉਹ ਕਿਵੇਂ ਵਾਪਰਿਆ। ਪਰ 5 ਵਿਦਿਆਰਥੀ ਤੇ ਇੱਕ EMPLOYEE ਜਿਹੜਾ ਇਸ ਬੱਸ ਹਾਦਸੇ ਦੇ ਵਿੱਚ ਫੱਟੜ ਹੋਇਆ ਹੈ। ਜੀ ਛੁੱਟੀਆਂ ਦਾ ਸੀਜ਼ਨ ਆ ਰਿਹਾ, ਬਹੁਤ ਸਾਰੀਆਂ ਕ੍ਰਿਸਮਸ ਦੇ ਦੌਰਾਨ ਵੱਖ-ਵੱਖ ਜਿਹੜੀਆਂ ਏਜੰਸੀਆਂ ਉਹ ਬੜੀਆਂ ਸਰਗਰਮ ਹੁੰਦੀਆਂ ਆ। ਫ੍ਰਿਜ਼ਨੋ ਤੋਂ ਖਬਰ ਆ ਰਹੀ ਆ ਵੀ DUI ਕ੍ਰੈਕਡਾਊਨ ਦੇ ਤਹਿਤ 14 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਆ। ਹੋਰ ਵੀ ਜਿਹੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਫ੍ਰਿਜ਼ਨੋ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਦੇ ਵੱਲੋਂ ਵੱਖ-ਵੱਖ ਸਟਰੀਟਸ ਦੇ ਉੱਤੇ ਚੈੱਕ ਪੁਆਇੰਟ ਲਾਏ ਜਾਣਗੇ। ਸੋ ਪਹਿਲੀ ਗੱਲ ਤਾਂ ਸ਼ਰਾਬ ਜਿਹੜੀ ਆ ਇਹ ਸਰੀਰ ਲਈ ਹਾਨੀਕਾਰਕ ਆ, ਪੀਣੀ ਨਹੀਂ ਚਾਹੀਦੀ। ਜੇ ਕੋਈ ਪੀਂਦਾ ਆ ਤਾਂ ਪਲੀਜ਼ ਡਰਾਈਵ ਨਾ ਕਰੋ। ਜਿਹੜੇ ਫਾਈਨ ਆ ਉਹ ਬਹੁਤ ਜ਼ਿਆਦੇ ਆ, ਤੇ DUI ਦੀ ਡਰਾਈਵਿੰਗ ਦੇ ਨਾਲ 2021 ਦੇ ਵਿੱਚ 1013 ਲੋਕਾਂ ਦੀਆਂ ਮੌਤਾਂ ਹੋਈਆਂ ਸੀਆਂ। ਇਸੇ ਤਰ੍ਹਾਂ ਇੱਕ ABC ਤੋਂ ਖਬਰ ਆ ਰਹੀ ਆ, ਸਾਡੇ ਸਰੋਤਿਆਂ ਨੇ ਕਾਲ ਕਰਕੇ ਦੱਸਿਆ ABC ਵਾਲੇ ਵੀ ਸਟੋਰਾਂ ਨੂੰ ਚੈੱਕ ਕਰਦੇ ਹੈਗੇ ਆ ਵੀ ਕਿਤੇ ਅੰਡਰ ਏਜ ਲੋਕਾਂ ਨੂੰ ਤੁਸੀਂ ਸ਼ਰਾਬ ਤਾਂ ਨਹੀਂ ਵੇਚ ਰਹੇ ਹੈਗੇ। ਬਹੁਤ ਵਾਰ ਕੀ ਹੁੰਦਾ ਆ ਵੀ ਜਿਹੜੇ ਸਟੋਰ ਆਪਣਿਆਂ ਬੰਦਿਆਂ ਦੇ ਬਹੁਤ ਆ, ਤੁਹਾਡੇ ਕਸਟਮਰ ਰੈਗੂਲਰ ਹੁੰਦੇ ਆ, ਤੁਸੀਂ ID ਨਹੀਂ ਚੈੱਕ ਕਰਦੇ ਹੈਗੇ ਜਾਂ ਮਿਸਟੇਕ ਕਰ ਜਾਂਦੇ, ਤੁਹਾਨੂੰ ਲੱਗਦਾ ਹੈ ਬੰਦਾ 18 ਤੋਂ ਉੱਤੇ ਆ, ਹੁੰਦਾ ਹੈ ਨਹੀਂ। ਸੋ ਕਹਿੰਦੇ ਭਈ ਸਿਟਰਸ ਹਾਈਟਸ ਤੇ ਔਰੇਂਜਵਿਲ ਵਾਲਾ ਜੋ ਏਰੀਆ ਆ ਉਹਨਾਂ ਏਰੀਆ 'ਚ ਕਾਫੀ ਜਗ੍ਹਾ ਜਿਹੜੇ ਆ ਉਹਨਾਂ ਨੇ ਅੰਡਰ ਏਜ ਜਿਹੜੇ ਆ ਬੰਦੇ ਭੇਜੇ ਹੈਗੇ ਆ ਤਾਂ ਕਿ ਟਿਕਟਾਂ ਇਸ਼ੂ ਕੀਤੀ ਜਾਣ। ਇਹ ਬਹੁਤ ਮਹਿੰਗੀ ਟਿਕਟ ਹੁੰਦੀ ਆ ਤੁਹਾਡੇ ਇਮੀਗ੍ਰੇਸ਼ਨ ਸਟੇਟਸ ਤੇ ਵੀ, ਤੇ ਜਿਹੜਾ ਸਟੋਰ ਆ ਉਹਦੇ ਲਾਇਸੈਂਸ ਦੇ ਉੱਤੇ ਵੀ ਕਾਫੀ ਅਸਰ ਪਾ ਸਕਦੀ ਆ। ਸੋ ਇਹ ਜੋ ਇਸ ਬਿਜ਼ਨਸ ਦੇ ਵਿੱਚ ਹੈਗੇ ਆ, ਕੋਈ ਗੈਸ ਸਟੇਸ਼ਨ 'ਚ ਲਿਕਰ ਸਟੋਰ, ਗਰੋਸਰੀ ਸਟੋਰ, ਸਾਰੇ ਜਣੇ ਇਹ ਮੇਕ ਸ਼ੋਰ ਕਰੋ। ਪਹਿਲਾਂ ਤਾਂ ਪਹਿਲੇ ਰੂਲ ਇਹ ਆ ਵੀ ਤੁਹਾਡੀ ਜਿਹੜੀ ਤੁਸੀਂ ID ਚੈੱਕ ਕਰਨੀ ਹੈਗੀ ਆ, ਪਰ ਹੋ ਸਕਦਾ ਕਈ ਵਾਰੀ ਕੋਈ EMPLOYEE ਨਵਾਂ ਆ ਜਾਂ ਕੋਈ ਥੱਕਾ ਆ ਜਾਂ ਮਿਸ ਕਰ ਗਿਆ ਤੇ ਉਹ ਤੁਹਾਨੂੰ ਟਿਕਟ ਮਿਲ ਸਕਦੀ ਆ। ABC ਵਾਲੇ ਬਹੁਤ ਜ਼ਿਆਦਾ ਐਕਟਿਵ ਹੋਏ ਹੋ ਆ ਸੈਕਰਾਮੈਂਟੋ, ਸਿਟਰਸ ਹਾਈਟਸ, ਔਰੇਂਜਵਿਲ ਏਰੀਆ 'ਚ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟਰਲਕ ਦੇ ਗਨ ਸ਼ੋਅ ਦੇ ਵਿੱਚ ਜਿਹੜੇ ਸਟੈਨਿਸਲਾਸ ਕਾਊਂਟੀ ਫੇਅਰ ਗਰਾਊਂਡ ਦੇ ਵਿੱਚ ਹੋ ਰਿਹਾ ਸੀ, ਉੱਥੋਂ ਇੱਕ ਵੈਂਡਰ ਦੇ ਕੋਲੋਂ 33 ਬੰਦੂਕਾਂ ਜਿਹੜੀਆਂ ਆ ਉਹ ਚੋਰੀ ਕੀਤੀਆਂ ਗਈਆਂ ਆ। ਹੁਣ ਇਹਨਾਂ ਬੰਦੂਕਾਂ ਦੇ ਨਾਲ ਕੀ ਕਰਨਾ ਹੈ ਜਿਨ੍ਹਾਂ ਨੇ ਚੋਰੀ ਕੀਤੀਆਂ ਉਹਦਾ ਤਾਂ ਪਤਾ ਨਹੀਂ।
ਇੱਕ ਜਿਹੜੀ ਗੱਲ ਹਾਸੇ ਵਾਲੀ ਵੀ ਕਹਿ ਲਓ ਜਾਂ ਅਚੰਭੇ ਵੀ ਵਾਲੀ ਵੀ ਆ ਵੀ ਇਸ ਗਨ ਸ਼ੋਅ ਦੀ ਰਾਖੀ ਦੇ ਲਈ 2 ਅਨਆਰਮਡ ਸਿਕਿਉਰਿਟੀ ਗਾਰਡ ਜਿਨ੍ਹਾਂ ਦੇ ਕੋਲ ਕੋਈ ਹਥਿਆਰ ਨਹੀਂ ਸੀ ਉਹਨਾਂ ਨੂੰ ਰੱਖਿਆ ਜਿਹੜਾ ਹੋ ਗਿਆ ਸੀ ਤੇ ਜਿਹੜੇ ਚੋਰ ਆਏ ਉਹ ਬੰਦੂਕ ਦਿਖਾ ਕੇ ਬੰਦੂਕ ਦੀ ਨੋਕ ਦੇ ਉੱਤੇ ਇਹ ਜਿਹੜੀ ਚੋਰੀ ਜਿਹੜੀ ਉਹ ਕਰਕੇ ਲੈ ਗਏ ਆ। ਕਹਿੰਦੇ ਵੀ ਐਤਵਾਰ ਨੂੰ ਤਕਰੀਬਨ ਸਵੇਰੇ 4:30 ਵਜੇ ਇਹ ਘਟਨਾ ਜਿਹੜੀ ਆ ਵਾਪਰੀ ਆ। ਡੋਮਿਨਿਕਿਓ ਸੈਂਚੇਜ਼ ਨਾਂ ਦਾ ਜਿਹੜਾ ਉਹ ਵੈਂਡਰ ਸੀਗਾ ਉੱਥੇ ਪੁਲਿਸ ਨੇ ਦੱਸਿਆ ਵੀ 2 ਜਣੇ ਆਏ ਤੇ 33 ਬੰਦੂਕਾਂ ਜਿਹੜੀਆਂ ਆ ਸਿਕਿਉਰਿਟੀ ਗਾਰਡ ਨੂੰ ਗਨ ਪੁਆਇੰਟ ਦੇ ਉੱਤੇ ਧਮਕਾ ਕੇ ਚੋਰੀ ਕਰਕੇ ਜਿਹੜੀਆਂ ਉੱਥੋਂ ਲੈ ਗਏ ਹੈਗੇ ਆ। ਸੈਂਚੇਜ਼ ਨੇ ਕਿਹਾ ਵੀ ਜਿਹੜੇ ਟਰਲਕ ਪੁਲਿਸ ਆ ਉਹਨਾਂ ਨੇ ਪੈਰੀਮੀਟਰ ਤਾਂ ਜਿਹੜਾ ਉਹ ਲਾਇਆ ਸੀਗਾ ਤੇ ਫਿਰ ਕਹਿੰਦੇ ਵੀ ਉਹਨਾਂ ਨੇ ਸਪੈਸ਼ਲ ਰਿਸੋਰਸਿਸ ਦੇ ਨਾਲ ਚੋਰਾਂ ਨੂੰ ਫੜਨ ਦੀ ਜਿਹੜੀ ਆ ਕੋਸ਼ਿਸ਼ ਕੀਤੀ। ਡਰੋਨ ਵੀ ਲਾਇਆ ਗਿਆ, K9 ਯੂਨਿਟ ਵੀ ਜਿਹੜਾ ਆ ਉਹ ਸੈਂਡ ਕੀਤਾ ਗਿਆ ਸੀਗਾ ਪਰ ਅਜੇ ਤੱਕ ਉਹਨਾਂ ਨੂੰ ਕੋਈ ਵੀ ਨਹੀਂ ਜਿਹੜਾ ਉਹ ਮਿਲਿਆ। ਸੋ ਇਹ ਵੀ ਹੁਣ ਕਈ ਜਣੇ ਸਵਾਲ ਕਰ ਰਹੇ ਵੀ ਇੱਕੋ ਦੀਆਂ ਹੀ ਇੰਨੀਆਂ ਜ਼ਿਆਦੀਆਂ ਜਿਹੜੀਆਂ ਬੰਦੂਕਾਂ ਚੋਰੀ ਹੋਣੀਆਂ ਆ ਇਹ ਕਿੱਦਾਂ ਜਿਹੜਾ ਉਹ ਹੋ ਸਕਦਾ ਆ। ਸੋ ਕਹਿੰਦੇ ਵੀ 20 ਬੰਦੂਕ ਉਹਨਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਲੈ ਕੇ ਨਹੀਂ ਜਾ ਸਕੇ ਤੇ ਮੌਕੇ ਵਾਰਦਾਤ ਤੋਂ ਉਹਨਾਂ ਨੂੰ ਬਰਾਮਦ ਹੋਈ ਸੀ। ਤੇ ਜਿਹੜੀਆਂ ਸਟੋਲਨ ਗਨਸ ਆ ਉਹਨਾਂ ਨੂੰ ਆਟੋਮੇਟਿਡ ਫਾਇਰ ਆਰਮ ਸਿਸਟਮਸ ਦੇ ਵਿੱਚ ਉਹਨਾਂ ਦੀ ਇਨਫੋਰਮੇਸ਼ਨ ਐਂਟਰ ਕਰ ਦਿੱਤੀ ਗਈ ਹੈ। ਸਟੇਟ ਵਾਈਡ ਡਾਟਾਬੇਸ ਹੁੰਦਾ ਆ ਜਿਹੜੀਆਂ ਬਾਅਦ ਦੇ ਵਿੱਚ ਇਹਨਾਂ ਸੀਰੀਅਲ ਨੰਬਰਸ ਨੂੰ ਮੋਨੀਟਰ ਕਰਦੀਆਂ ਰਹਿੰਦੀਆਂ ਆ। ਸੋ ਜੇ ਉਹਨਾਂ ਨੇ ਸੀਰੀਅਲ ਨੰਬਰ ਉਤੋਂ ਮਿਟਾ ਦਿੱਤਾ ਫਿਰ ਤਾਂ ਟਰੈਕ ਕਰਨਾ ਕਾਫੀ ਔਖਾ ਹੋ ਜਾਊਗਾ। ਪਰ ਇਹ ਬੜੀ ਅਚੰਭੇ ਵਾਲੀ ਜਿਹੜੀ ਘਟਨਾ ਆ ਇਹ ਇੱਥੇ ਟਰਲੌਕ ਦੇ ਵਿੱਚ ਵਾਪਰੀ ਆ ਸਟੈਨਿਸਲਾਸ ਕਾਉਂਟੀ ਫੇਅਰ ਗਰਾਊਂਡ ਦੇ ਵਿੱਚ। ਜੀ ਸਟੀਵ ਰੈਟਨਰ ਕਹਿੰਦੇ ਆ ਵੀ ਲੋਕਾਂ ਦੇ ਵਿੱਚ ਤੇ ਜਿਹੜੀ ਸਟੇਟ ਆਫ ਇਕਨੋਮੀ ਆ ਕਿੱਦਾਂ ਲੋਕ ਫੀਲ ਕਰਦੇ ਉਹਦੇ ਵਿੱਚ ਬਹੁਤ ਜ਼ਿਆਦਾ ਡਿਸਕੰਟੈਂਟ ਹੈਗਾ ਆ। ਇਹ ਆਪਾਂ ਵੀ ਦੇਖ ਰਹੇ ਆ ਤੇ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੀ ਆ ਵੀ ਫੈਡਰਲ ਰਿਜ਼ਰਵ ਬੋਰਡ ਨੇ ਕਿਹਾ ਵੀ ਆਉਣ ਵਾਲੇ ਸਾਲ 'ਚ ਮੇਬੀ 3 ਟਾਈਮਸ ਇੰਟਰਸਟ ਰੇਟ ਲੋ ਕਰ ਦੇਣਗੇ ਤੇ ਉਹਨੂੰ ਦੇਖਦੇ ਹੋਏ ਅੱਜ ਸਟਾਕ ਮਾਰਕੀਟ ਬਹੁਤ ਉੱਪਰ ਗਈ ਆ ਤੇ ਉਹਦੇ ਬਾਰੇ ਜ਼ਰੂਰ ਆਪਾਂ ਡਾਓ ਜੋਨਸ ਇੰਡਸਟਰੀਅਲ ਕਿੱਥੇ ਪਹੁੰਚਿਆ ਉਹ ਜ਼ਰੂਰ ਆਪਾਂ ਸਰੋਤਿਆਂ ਨਾਲ ਸਾਂਝਾ ਕਰੀਏ। ਜੀ ਪਿਛਲੇ ਕਈ ਦਿਨਾਂ ਤੋਂ ਥੋੜਾ ਉੱਤੇ ਜਾ ਰਿਹਾ ਸੀ ਪਰ ਅੱਜ ਫਿਰ ਚੰਗੀ ਛਾਲ ਵੱਜੀ ਜਦੋਂ ਦੱਸਿਆ ਵੀ 3 ਵਾਰੀ ਇੰਟਰਸਟ ਰੇਟ ਅਗਲੇ ਸਾਲ 'ਚ ਇਹਨਾਂ ਨੇ ਘਟਾਉਣੇ ਹੈਗੇ ਆ ਵੀ ਹੋਰ ਇੰਟਰਸਟ ਰੇਟ ਨਹੀਂ ਵਧਣਗੇ। ਸੋ ਇਨਵੈਸਟਰਸ ਕਹਿੰਦੇ ਵੀ ਲਾਈਏ ਪੈਸਾ ਅੱਜ ਆਪਾਂ ਡਾਲਰ ਲਾਉਂਦੇ ਆ। ਸੋ ਡਾਓ ਜੋਨ ਦੇ ਵਿੱਚ 500 ਤੇ 12 ਪੁਆਇੰਟ ਤਕਰੀਬਨ 1.5% ਦਾ ਵਾਧਾ ਦੇਖਿਆ ਗਿਆ 37,090 ਤੇ ਬੰਦ ਹੋਇਆ। S&P ਵੀ 1.25% ਤੋਂ ਵੱਧ ਵਧਿਆ 63 ਪੁਆਇੰਟ ਵੱਧ ਕੇ 4707 ਪਹਿਲੀ ਵਾਰੀ 37,000 ਨੂੰ ਕਹਿੰਦੇ ਡਾਓ ਜੋਨ ਇਹ ਪਾਰ ਹੋਇਆ। ਨੈਸਡੈਕ ਦੇ ਵਿੱਚ 201 ਪੁਆਇੰਟ ਦਾ ਇਜ਼ਾਫਾ ਹੋਇਆ 14,734 ਦੇ ਬੰਦ ਹੋਇਆ। ਸੋਨੇ ਦਾ ਭਾਅ $2,046 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ। 10 ਈਅਰ ਯੀਲਡ ਇਹ 4% ਤੋਂ ਥੱਲੇ ਆਈ ਆ 3.99% ਦੇ ਉੱਤੇ। ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ ਇਹ $42,867 ਤੇ ਇਥੀਰੀਅਮ $2,253 ਦੇ ਬਰਾਬਰ ਚੱਲ ਰਿਹਾ ਆ। ਜੀ ਜੇ ਇੰਟਰਨੈਸ਼ਨਲ ਲੈਵਲ ਤੇ ਗੱਲ ਕਰਦੇ ਜਾਈਏ ਇੰਟਰਨੈਸ਼ਨਲ ਮੋਨੀਟਰ ਫੰਡ ਦੀ ਡਿਪਟੀ ਗੀਤਾ ਗੋਪੀਨਾਥ ਆ ਉਹਨਾਂ ਨੇ ਅੱਜ ਕਿਹਾ ਵੀ ਸੈਕੰਡ ਕੋਲਡ ਵਾਰ ਇਜ਼ ਕਮਿੰਗ ਤੇ ਜੇ ਆਉਂਦਾ ਆ ਜੇ ਹੁੰਦਾ ਆ ਉਹਦੇ ਨਾਲ ਟ੍ਰਿਲੀਅਨਸ ਆਫ ਡਾਲਰ ਦੀ ਜਿਹੜੀ ਆ ਇਕਨੋਮੀ ਆ ਗਲੋਬਲ ਇਕਨੋਮੀ ਉਹ ਵਾਈਪ ਆਊਟ ਹੋ ਜੂਗੀ। ਇਹ ਫੋਰਚੂਨ ਮੈਗਜ਼ੀਨ 'ਚ ਉਹਨਾਂ ਦੀ ਅੱਜ ਇੰਟਰਵਿਊ ਸੀਗੀ। ਮੈਨੇਜਿੰਗ ਡਿਪਟੀ ਡਾਇਰੈਕਟਰ ਆ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 23 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ 70 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।